ਕੁਝ ਦਿਨ ਪਹਿਲਾਂ ਇੱਥੇ ਬੇ ਏਰੀਏ ਦੇ ਇੱਕ ਮੰਦਿਰ ਦੇ ਬਾਹਰ ਡੀਫੇਸਿੰਗ ਹੋਈ ਸੀ। ਉੱਥੇ ਖਾਲਿਸਤਾਨ ਸ਼ਬਦ ਸੰਤ ਜਰਨੈਲ ਸਿੰਘ ਹੋਣਾ ਦੇ ਸ਼ਹੀਦੀ ਬਾਰੇ ਲਿਖਿਆ ਗਿਆ ਸੀ। ਸੋ ਉਹਦੇ ਸੰਬੰਧ ਦੇ ਵਿੱਚ ਆਪਾਂ ਉਸੇ ਟਾਈਮ ਜਿੱਦਣ ਖਬਰ ਹੋਈ ਸੀ, ਕੁਝ ਘੰਟਿਆਂ 'ਚ ਹੀ ਤੁਹਾਡੇ ਨਾਲ ਇਹ ਖਬਰ ਸਾਂਝੀ ਕੀਤੀ ਸੀ ਵੀ ਇਹ ਇੱਕ ਵਾਰੀ ਫੇਰ, ਕਿਉਂਕਿ ਹੁਣ ਰਾਤ ਇੰਡੀਆ ਦੀ ਵਾਪਰੀ ਆ। ਜਿਹੜੀ ਆ ਪੂਰੇ ਦੁਨੀਆ 'ਚ ਬਦਨਾਮੀ ਹੋ ਰਹੀ ਆ ਵੀ ਇਹ ਬਾਹਰਲੇ ਮੁਲਕਾਂ 'ਚ ਅਮਰੀਕਨ, ਕੈਨੇਡਾ, ਇੰਗਲੈਂਡ ਦੇ ਸਿਟੀਜ਼ਨਸ ਨੂੰ ਮਾਰਨ ਦੀ ਕੋਸ਼ਿਸ਼ ਕਰਦੇ ਆ, ਜਿਹੜੇ ਇਹਨਾਂ ਦੇ ਦਲਾਲ ਹੈਗੇ, ਏਜੰਟ ਹੈਗੇ ਆ, ਤੇ ਲੋਕਾਂ ਦਾ ਧਿਆਨ ਹੋਰ ਪਾਸੇ ਕਰਾਉਣ ਦੇ ਲਈ ਇਹ ਕੰਮ ਕਰਦੇ ਹੈਗੇ ਆ। ਸੋ ਪਹਿਲੇ ਦਿਨ ਹੀ ਅਸੀਂ ਕਿਹਾ ਸੀ ਵੀ ਇਹ ਜੋ ਕੰਮ ਆ ਇਹ ਸਿੱਖ ਨਹੀਂ ਕਰ ਸਕਦੇ, ਕਿਉਂਕਿ ਸਿੱਖ ਕਦੇ ਵੀ ਕਿਸੇ ਧਾਰਮਿਕ ਸਥਾਨ ਤੇ ਜਿੱਥੇ ਰੱਬ ਦਾ ਨਾਂ ਲਿਆ ਜਾਂਦਾ, ਕਦੇ ਵੀ ਕਿਸੇ ਦੀ ਇਦਾਂ ਦੀ ਜਿਹੜੀ ਆ ਉਹਨਾਂ ਦੀ ਮਾੜੀ ਜਿਹੜੀ ਮਨਸ਼ਾ ਨਹੀਂ ਹੁੰਦੀ ਹੈਗੀ ਕੋਈ ਸ਼ਰਾਰਤ ਕਰਨ ਦੀ। ਪਹਿਲਾਂ ਆਸਟ੍ਰੇਲੀਆ 'ਚ ਵੀ ਵਾਪਰਿਆ, ਕੈਨੇਡਾ 'ਚ ਵੀ ਵਾਪਰਿਆ ਹੈਗਾ, ਆਪਾਂ ਦੇਖਿਆ ਹੀ ਹੈਗਾ। ਸੋ ਉਹਦੇ ਸੰਬੰਧ ਦੇ ਵਿੱਚ ਪੂਰਾ ਇੰਡੀਆ ਦੇ ਮੀਡੀਆ ਨੇ ਜਿਹੜੀ ਜ਼ਹਿਰ ਉਗਲੀ ਹੈਗੀ ਆ। ਇੰਡੀਆ ਦੇ ਮੀਡੀਆ ਨੇ ਤੇ ਜ਼ਹਿਰ ਉਗਲਣੀ ਆ, ਜਿਹੜੇ ਅਮਰੀਕਾ ਦੇ ਵਿੱਚ ਕਈ ਜਿਹੜੇ ਪੋਲੀਟੀਸ਼ੀਅਨ ਆ, ਇੱਥੇ ਬੇ ਏਰੀਏ ਦਾ ਇੱਕ ਟੰਡਨ ਨਾਮ ਦਾ ਬੰਦਾ ਹੈਗਾ ਜੋ ਯੂਐਸ ਦੀ ਕਾਂਗਰਸ ਲਈ ਇਲੈਕਸ਼ਨ ਲੜ ਰਿਹਾ ਆ ਰੋ ਖੰਨਾ ਦੇ ਅਗੇਂਸਟ। ਹਾਲਾਂਕਿ ਆਪਾਂ ਰੋ ਖੰਨਾ ਉਹਨਾਂ ਦੇ ਬਾਬਤ ਵੀ ਇੱਕ ਦਿਨ ਪੂਰੀ ਰਿਪੋਰਟ ਛਾਪੀ ਸੀ ਵੀ ਕਿਸ ਤਰ੍ਹਾਂ ਭਾਰਤੀ ਮੂਲ ਦੇ ਜਿਹੜੇ ਕਾਂਗਰਸਮੈਨ ਆ ਉਹ ਕਿਹੜੀ ਸਾਈਡ ਲੈਣਗੇ, ਸਿੱਖਾਂ ਦੀ, ਅਮਰੀਕਨ ਸਿਟੀਜ਼ਨਸ ਦੀ ਜਾਂ ਇੰਡੀਆ ਦੀ। ਸੋ ਇਹ ਟੰਡਨ ਸਾਹਿਬ ਇਹ ਕਹਿੰਦੇ ਆ ਵੀ ਥੋੜੇ ਜਿਹੇ ਜਿਹੜੇ ਪੰਜਾਬੀ ਆ ਉਹ ਪੂਰੇ ਪੰਜਾਬੀ ਕੌਮ ਨੂੰ ਬਦਨਾਮ ਕਰ ਰਹੇ ਆ। ਸੋ ਹੁਣ ਆਪਾਂ ਜੋ ਇਨਵੈਸਟੀਗੇਸ਼ਨ ਚੱਲ ਰਹੀ ਆ ਨਿਊਯਾਰਕ ਦੀ ਪੁਲਿਸ ਤੇ FBI ਵੱਲੋਂ, ਉਹਦੀ ਜਰਾ ਵੇਟ ਕਰਦੇ ਆ। ਵੇਟ ਤੋਂ ਬਾਅਦ ਫਿਰ ਇਹ ਟੰਡਨ ਸਾਹਿਬ ਨੂੰ ਪੁੱਛਾਂਗੇ ਵੀ ਭਾਈ ਤੈਨੂੰ ਕਿੱਦਾਂ ਪਤਾ ਲੱਗ ਗਿਆ ਵੀ ਇਹ ਪੰਜਾਬੀਆਂ ਨੇ ਕੀਤਾ ਹੈਗਾ, ਹਨਾ। ਤੇ ਸੋ ਇਦਾਂ ਦੇ ਜਿਹੜੇ ਪੋਲੀਟੀਸ਼ੀਅਨ ਆ ਉਹਨਾਂ ਦਾ ਧਿਆਨ ਰੱਖੋ, ਇਹਨਾਂ ਦੇ ਜਿਹੜੇ ਸਬੰਧ ਆ ਕਿਹੜੀਆਂ ਆਰਗੇਨਾਈਜੇਸ਼ਨਸ ਦੇ ਨਾਲ ਆ, ਕਿਹਨਾਂ ਤੋਂ ਇਹ ਫੰਡਿੰਗ ਲੈਂਦੇ ਆ, ਇਹਨਾਂ ਨੂੰ ਐਕਸਪੋਜ਼ ਕਰੋ। ਸਾਨੂੰ ਪੰਜਾਬੀ ਰੇਡੀਓ ਤੋਂ ਦੱਸਿਆ ਕਰੋ। ਸਾਨੂੰ ਮਹਾਰਾਜ ਨੇ ਇੰਨੀ ਕੁ ਦਲੇਰੀ ਜ਼ਰੂਰ ਬਖਸ਼ੀ ਹੈਗੀ ਆ, ਇਹਨਾਂ ਨੂੰ ਐਕਸਪੋਜ਼ ਜ਼ਰੂਰ ਕਰਿਆ ਕਰਾਂਗੇ। ਬਾਕੀ ਮੀਡੀਆ ਦਾ ਤੁਹਾਡੇ ਸਾਹਮਣੇ ਤੁਹਾਨੂੰ ਪਤਾ ਹੀ ਆ ਵੀ ਕਈ ਵਾਰੀ ਉਹ ਚੁੱਪ ਧਾਰ ਜਾਂਦੇ ਆ। ਮੀਡੀਆ ਦੀ ਤਾਂ ਕੀ ਗੱਲ ਆ, ਸਿੱਖਾਂ ਦਾ ਹੀ ਹਾਲ ਦੇਖ ਲਓ ਪਈ। ਕੈਨੇਡਾ ਦਾ ਭਾਈ ਨਿੱਜਰ ਨੂੰ ਸ਼ਹੀਦ ਕਰਤਾ, ਅਮਰੀਕਾ ਦੇ ਸਿਟੀਜ਼ਨ ਨੂੰ ਮਾਰਨ ਦੀ ਕੋਸ਼ਿਸ਼ ਹੋਈ ਆ, ਇੰਗਲੈਂਡ 'ਚ ਸ਼ਹੀਦ ਕਰਤਾ ਭਾਈ ਖੰਡੇ ਨੂੰ। ਕਿੰਨੇ ਕੁ ਜਿਹੜੇ ਆਪਣੇ ਲੀਡਰ ਆ, ਚਾਹੇ ਉਹ ਅਕਾਲੀ ਆ ਜਾਂ ਕੋਈ ਹੋਰ ਲੀਡਰ ਆ, ਕਿਸੇ ਨੇ ਹਾਂ ਦਾ ਨਾਰਾ ਮਾਰਿਆ ਹੈਗਾ ਵੀ ਭਾਈ ਸਾਡੇ ਭਰਾਵਾਂ ਨੂੰ ਬਾਹਰ ਜਾ ਕੇ ਕਾਹਤੇ ਕਤਲ ਕੀਤਾ ਜਾ ਰਿਹਾ ਹੈਗਾ। ਸੋ ਇਹ ਸਾਰੇ ਜਿਹੜੇ ਧਿਆਨ 'ਚ ਰੱਖੋ, ਐਵੇਂ ਇਮੋਸ਼ਨਲ ਹੋ ਕੇ ਲੋਕਾਂ ਨੂੰ ਵੋਟਾਂ ਜਾਂ ਪੈਸੇ ਨਾ ਦਿਆ ਕਰੋ। ਜੀ ਬਿਲਕੁਲ, AGPC ਨੇ ਵੀ ਇਸ ਦੇ ਉੱਤੇ ਬਿਆਨ ਜਿਹੜਾ ਉਹ ਦਿੱਤਾ ਹੈ। ਉਹਨਾਂ ਨੇ ਵੀ ਕਿਹਾ ਵੀ ਅਸੀਂ ਤੁਹਾਡੇ ਧਿਆਨ ਨੇ ਤਾਂ ਉਹੀ ਚੀਜ਼ਾਂ ਲਿਆਉਣੀਆਂ ਚਾਹੁੰਦੇ ਹਾਂ ਜੋ ਆਸਟ੍ਰੇਲੀਆ ਤੇ ਕੈਨੇਡਾ ਦੇ ਵਿੱਚ ਵੀ ਜਿਹੜਾ ਉਹ ਹੋਇਆ, ਜੋ ਕਿ ਇੱਕ ਕੋਝੀ ਸਾਜ਼ਿਸ਼ ਸੀਗੀ ਇਹਨਾਂ ਨੂੰ ਸਿੱਖਾਂ ਨੂੰ ਜਿਹੜਾ ਉਹ ਬਦਨਾਮ ਕਰਨ ਦੇ ਲਈ। ਸਿੱਖ ਤਾਂ ਇੱਥੋਂ ਤੱਕ ਵੀ ਕੈਨੇਡਾ ਦੇ ਵਿੱਚ $10,000 ਦਾ ਇਹਨਾਂ ਨੇ ਇਨਾਮ ਤੱਕ ਰੱਖਤਾ ਸੀਗਾ ਵੀ ਫੜਾਓ ਤੁਸੀਂ ਸਾਨੂੰ, ਅਸੀਂ ਜਿਹੜੇ ਇਹ ਕਰਨ ਵਾਲੇ ਉਹਨਾਂ ਨੂੰ ਫੜਾਉਣ ਦੇ ਲਈ ਜਿਹੜਾ ਉਹ ਕਰਾਂਗੇ। ਅਚਨਚੇਤੇ ਜਿਨ੍ਹਾਂ ਇਹਨਾਂ ਦੇ ਮੰਦਿਰਾਂ ਦੇ ਉੱਤੇ ਡੀਫੇਸਿੰਗ ਹੁੰਦੀ ਆ, ਉਹਨਾਂ ਦੀ ਜਿਹੜੀ ਅਚਾਨਕ CCTV ਚੱਲਣੇ ਜਿਹੜੇ ਉਹ ਬੰਦ ਹੋ ਜਾਂਦੇ ਆ। ਸੋ ਇਹ ਸਾਰੀਆਂ ਚੀਜ਼ਾਂ ਇਹਨਾਂ ਨੇ ਵੀ ਕਿਹਾ ਵੀ ਭਾਈ ਜੇ ਕਿਸੇ ਦੇ ਕੋਲ ਹੈਗਾ ਆ ਤੇ ਮੋਹਰੇ ਆਓ, ਅਸੀਂ ਇਸ ਦੇ ਵਿੱਚ ਜਿਹੜੀ ਆ ਉਹ ਪੂਰੀ ਤਰ੍ਹਾਂ ਮਦਦ ਕਰਾਂਗੇ। ਕੋਈ ਵੀ ਜਿਹੜਾ ਸਿੱਖ ਆ ਜਿਹੜਾ ਇਸ ਜਿਹੜਾ ਧਾਰਮਿਕ ਚੀਜ਼ ਨੂੰ ਅਪਣਾਇਆ ਉਹ ਕਦੀ ਵੀ ਨਹੀਂ ਕਰੂਗਾ, ਵੀ ਚਾਹੇ ਉਹ ਮੰਦਿਰ ਆ, ਚਾਹੇ ਗੁਰਦੁਆਰਾ, ਚਾਹੇ ਮਸਜਿਦ ਆ, ਚਾਹੇ ਜਿਹੜਾ ਗਿਰਜਾ ਘਰ ਆ, ਸਿਨਾਗੋਗ ਆ, ਵੀ ਉੱਤੇ ਕੋਈ ਅਜਿਹੀ ਕੋਈ ਪੁੱਠੀ ਹਰਕਤ ਜਿਹੜੀ ਉਹ ਹੋਵੇ, ਕਦੀ ਵੀ ਉਹ ਚੀਜ਼ ਜਿਹੜੀ ਉਹ ਨਹੀਂ ਚਾਹੁੰਦਾ ਤੇ ਨਾ ਹੀ ਉਹ ਕਰਦਾ ਆ। ਹਾਂ, ਆਪਣੇ ਹੱਕਾਂ ਦੀ ਮੰਗ ਕਰਨ ਦੇ ਲਈ ਪ੍ਰੋਟੈਸਟ ਕਰਨਾ, ਰੋਸ ਮੁਜ਼ਾਹਰੇ ਕਰਨੇ, ਰੋਸ ਪ੍ਰਦਰਸ਼ਨ ਕਰਨੇ, ਰੈਲੀਆਂ ਕਰਨੀਆਂ, ਉਹ ਹਰ ਇੱਕ ਦਾ ਹੱਕ ਆ, ਉਹ ਕਰਦੇ ਆ, ਉਹ ਫਰੀਡਮ ਆਫ ਐਕਸਪ੍ਰੈਸ਼ਨ ਆ, ਉਹ ਇਸ ਦੇ ਵਿੱਚ ਜਿਹੜਾ ਚੱਲੂਗਾ। ਹੁਣ ਉਧਰਲੇ ਪਾਸੇ ਜਦੋਂ ਹਿੰਦੂ ਹੈਂਡ ਦੀ ਖਬਰ ਚੱਲੀ ਸੀਗੀ ਆਸਟ੍ਰੇਲੀਆ ਦੇ ਕੁਈਨਜ਼ਲੈਂਡ ਵਾਲੇ ਉੱਥੋਂ ਦੇ ਮੰਦਿਰ ਦੀ ਡੀਫੇਸਿੰਗ ਦੇ ਵਿੱਚ ਲੈ ਕੇ, ਉਸ ਨੂੰ ਲੈ ਕੇ ਬੜੇ ਔਖੇ ਨੇ। ਕਹਿੰਦੇ ਵੀ ਇਹ ਐਵੇਂ ਮਾਰੀ ਜਾਂਦੇ ਆ, ਉਹਨਾਂ ਨੇ ਤਾਂ ਆਹ ਕਰਤਾ ਸੀ। ਉਹਨਾਂ ਦੀਆਂ ਆਪਣੀਆਂ ਤਾਂ ਰਿਪੋਰਟਾਂ ਸੀਗੀਆਂ ਜਿਸ ਦੇ ਵਿੱਚ ਸ਼ਰੇਆਮ ਜਿਹੜਾ ਉਹ ਦੱਸਦੇ ਸੀਗੇ ਵੀ ਉਹਨਾਂ ਦੋ ਹਿੰਦੂ ਜੈਂਟਲਮੈਨਾਂ ਦੇ ਨਾਮ ਸੀ ਜਿਨ੍ਹਾਂ ਨੇ ਕੀਤਾ ਸੀਗਾ ਨਾ, ਵੀ ਉਹ ਸਾਰੀਆਂ ਚੀਜ਼ਾਂ ਦੇ ਵਿੱਚ ਇਸ ਤਰੀਕੇ ਦੇ ਨਾਲ ਲੱਗੇ ਹੋਏ ਆ। ਜੇ ਇਵੈਂਚੁਅਲੀ ਇਹ ਹੁਣ ਕਹਿੰਦੇ ਵੀ ਹੇਟ ਕ੍ਰਾਈਮ ਦੇ ਅੰਡਰ ਇਸ ਨੂੰ ਜਿਹੜਾ ਉਹ ਕੀਤਾ ਜਾਵੇ, ਮੰਗ ਕਰ ਰਹੇ ਆ ਵੀ ਇਹ ਪੂਰੇ ਮਾਮਲੇ ਨੂੰ ਹੇਟ ਕ੍ਰਾਈਮ ਦੇ ਅੰਡਰ ਜਿਹੜਾ ਉਹ ਕੀਤਾ ਜਾਵੇ। ਬਿਲਕੁਲ, ਜੇ ਕੋਈ ਹੈਗਾ ਆ ਤੇ ਕਰੋ, ਕੋਈ ਐਸੀ ਗੱਲ ਨਹੀਂ ਆ, ਪਰ ਇਹ ਵੀ ਤਾਂ ਦੱਸੋ ਨਾ ਵੀ ਬਾਕੀ ਥਾਵਾਂ ਦੇ ਉੱਤੇ ਜਿਸ ਤਰੀਕੇ ਦੇ ਨਾਲ ਬਦਨਾਮੀ ਕਰਨ ਦੀ ਕੋਸ਼ਿਸ਼ ਕਰ ਰਹੇ ਆ ਵੀ ਉਹਦਾ ਕੌਣ ਜਿਹੜਾ ਉਹ ਕਰੂਗਾ। ਇਨਾਮ ਜਿਹੜੇ ਆ ਉਹ ਸਿੱਖ ਰੱਖਦੇ ਆ ਇਹਨਾਂ ਨੂੰ ਜਿਹੜਾ ਉਹ ਫੜਨ ਦੇ ਲਈ, ਕਿਉਂਕਿ ਸਿੱਖਾਂ ਨੂੰ ਪਤਾ ਹੈ ਵੀ ਇਹ ਸਾਨੂੰ ਬਦਨਾਮ ਕਰਨ ਦੀ ਇੱਕ ਕੋਝੀ ਸਾਜ਼ਿਸ਼ ਆ। ਕੈਨੇਡਾ ਦੇ ਵਿੱਚ ਰੈਫਰੈਂਡਮ ਹੋਣਾ ਸੀ, ਉੱਥੇ ਇਹ ਕੁਛ ਹੋਇਆ। ਆਸਟ੍ਰੇਲੀਆ 'ਚ ਰੈਫਰੈਂਡਮ ਦੀਆਂ ਵੋਟਾਂ ਹੋਣੀਆਂ ਸੀ, ਉੱਥੇ ਇਹ ਸਾਰਾ ਕੁਛ ਜਿਹੜਾ ਉਹ ਹੋਇਆ। ਤੇ ਹੁਣ ਅਮਰੀਕਾ ਦੇ ਵਿੱਚ ਜਨਵਰੀ 'ਚ ਹੋਣੀਆਂ ਆ ਤੇ ਇੱਥੇ ਵੀ ਇਹ ਸਾਰਾ ਕੁਛ ਹੋ ਰਿਹਾ। ਤੁਸੀਂ ਇਹ ਦੇਖੋ ਵੀ ਡੀਫੇਸਿੰਗ ਉੱਥੇ ਹੀ ਹੁੰਦੀ ਆ ਜਿੱਥੇ ਸਭ ਤੋਂ ਜ਼ਿਆਦਾ ਜਿਹੜਾ ਉਹ
ਰੌਲਾ ਜਿਹੜਾ ਉਹ ਪੈ ਰਿਹਾ ਹੁੰਦਾ, ਜਿੱਥੇ ਹੱਕਾਂ ਦੀ ਗੱਲ ਜਿਹੜੀ ਉਹ ਚੱਲ ਰਹੀ ਹੁੰਦੀ ਆ। ਸੋ ਇਹ ਭਾਜਪਾਈ ਤੰਤਰ ਦੇ ਅੰਦਰ ਜਿਹੜਾ ਇੰਡੀਆ ਦਾ ਇਹ ਜਿਹੜਾ ਤੰਤਰ ਆ, ਇਹੀ ਇਹਨਾਂ ਦਾ ਇੱਕ ਹੈਗਾ ਆ, ਵਰਗਲਾਉਣਾ, ਲੋਕਾਂ ਦੇ ਮਨਾਂ ਦੇ ਵਿੱਚ ਨਫ਼ਰਤ ਨੂੰ ਜਿਹੜਾ ਉਹ ਪੈਦਾ ਜਿਹੜਾ ਉਹ ਕਰਨਾ। ਸੋ ਇਹ ਚੀਜ਼ਾਂ ਬਹੁਤ ਜੀ। ਅਹਿਮ ਜਿਹੜੀਆਂ ਆ, ਸੋ ਇਹਨਾਂ ਨੂੰ ਧਿਆਨ ਦੇ ਨਾਲ ਦੇਖਣ ਦੀ ਲੋੜ ਆ। ਸੋ ਸਰੋਤਿਆਂ ਨੂੰ ਬਹੁਤ ਹੈਰਾਨੀ ਹੋਊਗੀ ਵੀ ਜਿਹੜੇ ਮੰਦਿਰ ਦੇ ਬਾਹਰ ਲਿਖਿਆ ਗਿਆ ਇਹ ਵੀ ਗੁਜਰਾਤੀ ਮੂਲ ਦਾ ਹੀ ਮੰਦਿਰ ਆ। ਸਵਾਮੀ ਨਾਰਾਇਣ ਮੰਦਿਰ ਜੋ ਆ, ਬਹੁਤ ਸਾਰੇ ਗੁਜਰਾਤੀ ਮੂਲ ਦੇ ਲੋਕ ਜਿਹੜੇ ਆ ਇਸ ਮੰਦਿਰ ਦੇ ਵਿੱਚ ਜਾਂਦੇ ਹੈਗੇ ਆ। ਸੋ ਇਸ ਸੰਬੰਧ ਦੇ ਵਿੱਚ ਅਮਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇਹ ਕਿਹਾ ਆ ਕਿ ਕਿਸੇ ਦੇ ਕੋਲ ਕੋਈ ਵੀ ਇਨਫੋਰਮੇਸ਼ਨ ਹੈਗੀ ਆ, ਉਹ FBI ਨੂੰ ਕੰਟੈਕਟ ਕਰੇ, 1800 ਕਾਲ FBI, ਜਾਂ ਨਿਊਯਾਰਕ ਜਿਹੜਾ ਸ਼ਹਿਰ ਹੈਗਾ ਉਹਦੀ ਪੁਲਿਸ ਡਿਪਾਰਟਮੈਂਟ ਨੂੰ 510 578 4965 ਤੇ। SGPC ਨੇ ਇਹ ਕਿਹਾ ਵੀ ਅਸੀਂ ਪੂਰੀ ਤਰ੍ਹਾਂ AGPC ਕਮਿਟਡ ਹੈਗੇ ਆ ਲਾ ਇਨਫੋਰਸਮੈਂਟ ਏਜੰਸੀ ਦੇ ਨਾਲ, ਕਮਿਊਨਿਟੀ ਲੀਡਰਸ ਦੇ ਨਾਲ, ਕਿਸੇ ਵੀ ਧਰਮ ਦੇ ਆ, ਵੱਖ-ਵੱਖ ਜਿਹੜੇ ਫੇਥ ਗਰੁੱਪਸ ਹੈਗੇ ਆ, ਤਾਂ ਕਿ ਲਿਬਰਟੀ, ਜਸਟਿਸ ਤੇ ਯੂਨਿਟੀ ਨੂੰ ਜਿਹੜਾ ਬਰਕਰਾਰ ਰੱਖਿਆ ਜਾਵੇ। ਸੋ ਇੱਥੇ ਫਰੀडम ਆ ਹਰ ਇੱਕ ਦੇ ਕੋਲ, ਕੋਈ ਵੀ ਕੁਝ ਬੋਲ ਸਕਦਾ ਹੈਗਾ, ਪਰ ਕਿਸੇ ਵੀ ਧਾਰਮਿਕ ਸਥਾਨ ਤੇ ਜਿਹੜੀ ਸ਼ਰਾਰਤ ਕਰਨੀ ਉਹ ਗਲਤ ਹੈਗੀ ਆ। ਉਹ ਸਾਰੇ ਜਿਹੜੇ ਸਿੱਖ ਆ ਉਹਦੀ ਜਿਹੜੀ ਆ ਨਿੰਦਿਆ ਕਰਦੇ ਆ ਤੇ ਪੂਰੀ ਤਰ੍ਹਾਂ ਸਾਥ ਦਿੰਦੇ ਆ ਵੀ ਇਹਦੀ ਜਿਹੜੀ ਇਨਵੈਸਟੀਗੇਸ਼ਨ ਹੋਣੀ ਚਾਹੀਦੀ, ਤਾਂ ਕਿ ਪਤਾ ਚੱਲ ਜਾਏ ਵੀ ਕਿਹਦੇ ਵੱਲੋਂ ਇਹ ਜਿਹੜੀ ਸ਼ਰਾਰਤ ਕੀਤੀ ਗਈ ਆ। ਹਾਲਾਂਕਿ ਉਦਾਹਰਨਾਂ ਤੁਹਾਡੇ ਸਾਹਮਣੇ ਹੈਗੀਆਂ ਵੀ ਕਿੱਥੇ ਕੀ ਹੋਇਆ ਹੈਗਾ। ਸੋ ਇਸੇ ਤਰ੍ਹਾਂ ਇਹਦੇ ਨਾਲ ਹੀ ਸੰਬੰਧਿਤ, ਕਿਉਂਕਿ ਸਾਨੂੰ ਦੱਸਿਆ ਹੀ ਹੈ ਵੀ ਜਦੋਂ ਉੱਥੇ ਵੀ ਰੈਫਰੈਂਡਮ ਹੋਇਆ ਸੀ ਆਸਟ੍ਰੇਲੀਆ ਦੇ ਵਿੱਚ, ਬਹੁਤ ਸਾਰੀਆਂ ਉਹਦੇ ਮੰਦਿਰ ਦੀ ਜਿਹੜੀ ਗੱਲਬਾਤ ਹੋਈ ਸੀ ਡੀਫੇਸਿੰਗ ਦੀ, ਬਦਨਾਮ ਕਰਨ ਦੀ, ਹੁਣ ਇੱਥੇ ਵੀ ਜਨਵਰੀ ਦੇ ਵਿੱਚ ਹੋਣਾ ਹੈਗਾ ਆ। ਤੇ ਵੱਖ-ਵੱਖ ਗੁਰੂ ਘਰਾਂ ਵੱਲੋਂ 44 ਦੇ ਕਰੀਬ ਗੁਰੂ ਘਰ ਤੇ 15 ਦੇ ਕਰੀਬ ਯੂਨੀਵਰਸਿਟੀ ਦੀਆਂ ਜਿਹੜੀਆਂ ਸਿੱਖ ਆਰਗੇਨਾਈਜੇਸ਼ਨਸ ਹੈਗੀਆਂ, ਹੋਰ ਬਹੁਤ ਸਾਰੇ ਪੋਲੀਟੀਕਲ ਆਰਗੇਨਾਈਜੇਸ਼ਨ, 65 ਦੇ ਕਰੀਬ ਆਰਗੇਨਾਈਜੇਸ਼ਨਸ ਆ, ਜੋ ਇੱਕ ਫਰੀडम ਕਾਰ ਰੈਲੀ ਕਰ ਰਹੇ ਹੈਗੇ ਆ ਜਨਵਰੀ 6 ਨੂੰ 2024 ਨੂੰ। ਇਹ ਸਟਾਕਟਨ ਗੁਰਦੁਆਰਾ ਸਾਹਿਬ ਤੋਂ ਚੱਲ ਕੇ ਜੋ ਸੈਕਰਾਮੈਂਟੋ ਸਾਡੀ ਜਿਹੜੀ ਕੈਪੀਟਲ ਆ ਕੈਲੀਫੋਰਨੀਆ ਦੀ, ਉੱਥੇ ਜਾ ਕੇ ਰੁਕਣੀ ਹੈਗੀ ਆ। ਕਾਰਾਂ ਦੇ ਵਿੱਚ ਇਹ ਰੈਲੀ ਜਾਣੀ ਆ। ਆਉਣ ਵਾਲੇ ਸਮੇਂ 'ਚ ਉਹਦੇ ਬਾਰੇ ਡਿਟੇਲ ਦੇ ਵਿੱਚ ਆਪਾਂ ਤੁਹਾਡੇ ਨਾਲ ਜ਼ਰੂਰ ਗੱਲਬਾਤ ਆ ਉਹ ਸਾਂਝੀਆਂ ਕਰਾਂਗੇ। ਜੀ ਜੀ, ਬਿਲਕੁਲ। ਸੋ ਇੱਕ ਬ੍ਰੇਕ ਲੈਂਦੇ ਹਾਂ ਹੁਣ ਆਪਾਂ, ਬ੍ਰੇਕ ਤੋਂ ਬਾਅਦ ਦੇ ਵਿੱਚ ਮੁੜ ਕੇ ਵਾਪਸ ਹਾਜ਼ਰ ਹੁੰਦੇ ਆ ਤੇ ਹੋਰ ਜੋ ਅਹਿਮ ਮਸਲੇ ਚੱਲ ਰਹੇ ਆ ਦੁਨੀਆ ਭਰ ਦੇ ਵਿੱਚ, ਅਮਰੀਕਾ 'ਚ, ਉਸ ਉੱਤੇ ਆਪਾਂ ਨਜ਼ਰ ਮਾਰਦੇ ਆ। ਮਿਲਦੇ ਬ੍ਰੇਕ ਤੋਂ ਬਾਅਦ 'ਚ।